ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਵੀ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 5 अक्तूबर 2020 21 असो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਭਾਰਤ ਤੇ ਚੀਨ ਦਾ ਜਿਹੜਾ ਸਬੰਧ ਹੈ ਉਹ ਇੱਕ ਬੁਝਾਰਤ ਵਾਂਗ ਜੋ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਜਿਹੜਾ ਭਾਰਤ ਬਾਰ-ਬਾਰ ਚੀਨ ਨਾਲ ਗੱਲਬਾਤ ਕਰਨ ਲਈ ਤਰਲੋ ਮੱਛੀ ਹੋਇਆ ਪਿਆ ਐਂਡ ਦੂਸਰੇ ਪਾਸੇ ਭਾਰਤ ਚੀਨ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਕਰ ਰਿਹਾ ਔਰ ਸ਼ਰਾਰਤਾਂ ਵੀ ਕਰਨ ਦੀ ਜਿਹੜੀ ਪੇਸ਼ਕਸ਼ ਹੈ ਉਹ ਕਰ ਰਿਹਾ ਔਰ ਭਾਰਤੀ ਖੁਫੀਆ ਏਜੰਸੀਆਂ ਨੇ ਦੋਸ਼ ਲਾਇਆ ਹੈ ਕਿ ਚੀਨ ਪਾਕਿਸਤਾਨ ਦੀ ਜਿਹੜੀ ISI ਨੂੰ ਕਹਿ ਰਿਹਾ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਹਥਿਆਰਾਂ ਦਾ ਹੜ ਲੈ ਆਓ ਔਰ ਭਾਰਤੀ ਜਿਹੜੀ 에ਅਰ ਫੋਰਸ ਦੇ ਜਿਹੜੇ ਮੁਖੀ ਨੇ ਇੱਕ ਭੜਕਾਊ ਬਿਆਨ ਦਿੰਦਿਆਂ ਹੈ ਕਿਹਾ ਹੈ ਕਿ ਸਾਡੀ 에ਅਰ ਫੋਰਸ ਜਿਹੜੀ ਚੀਨ ਦੀ 에ਅਰ ਫੋਰਸ ਨੂੰ ਮਾਤ ਦੇਣ ਵਿੱਚ ਸਮਰੱਥਾ ਰੱਖਦੀ ਹੈ। ਸੋ ਭਾਰਤ ਦੇ ਇਸ ਮਿਲਗੋਬੇ ਵਰਤਾਰੇ ਦਾ ਕੀ ਕਾਰਨ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੀਕਐਂਡ ਦੇ ਉੱਤੇ ਅਮਰੀਕਾ ਦੇ ਹਵਾਲੇ ਨਾਲ ਵੀ ਦਿਲਚਸਪ ਖਬਰ ਤਾਂ ਜਿਹੜੀ ਸਾਰੀ ਦੁਨੀਆ 'ਚ ਘੁੰਮੀ ਉਹ ਇਹੀ ਕਿਉਂਕਿ ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਦੱਸਿਆ ਸੀ ਕਿ ਪ੍ਰੈਜ਼ੀਡੈਂਟ ਟਰੰਪ COVID-19 ਪੋਜ਼ਿਟਿਵ ਨੇ ਜੀ और फर्स्ट लेडी बीबी मेलानिया भी बिल्कुल और किवें ट्रंप साहब नूं औखे सौखे अस्पताल तक पहुंचाया किवें पहुंचाया उहदे बारे बहुत सारियां खबरां ਜਿਹੜੀਆਂ ਨੇ ਕਿਆ ਸਰਾਈਆਂ ਵੀ ਨੇ ਪਰ ਕੁਝ ਜਿਹੜੀਆਂ ਨੇ ਉਹ ਇਵੇਂ ਲੱਗਦਾ ਵੀ ਜਿਵੇਂ ਜੇ ਉਹਨਾਂ ਦੇ ਬਿਹੇਵੀਅਰ ਤੋਂ ਅੰਦਾਜ਼ਾ ਲਾਈਏ ਤੇ ਸ਼ਾਇਦ ਉਹ ਗਲਤ ਨਾ ਹੋਏ ਤਾਂ ਉਸ ਮੁਤਾਬਕ ਤਾਂ ਘੜੀਸ ਕੇ ਲਿਜਾਣ ਵਾਲੀ ਗੱਲ ਹੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਏ ਕਿ ਨਾਓ ਯੂ ਹੈਵ ਨੋ ਆਪਸ਼ਨ ਮਿਸਟਰ ਪ੍ਰੈਜ਼ੀਡੈਂਟ ਜ਼ਾਹਰ ਹੈ ਕਿ ਕੀ ਹੋਇਆ ਹੋਏਗਾ। ਲੇਕਿਨ ਜਿਹੜੀ ਖਬਰ ਫਿਰ ਪ੍ਰੈਜ਼ੀਡੈਂਟ ਟਰੰਪ ਜੇ ਆਪਣਾ ਕਲਰ ਨਾ ਦਿਖਾਣ ਰੰਗ ਨਾ ਦਿਖਾਣ ਕਲਰਫੁਲ ਪਰਸਨੈਲਿਟੀ ਨੂੰ ਹੀ ਕਹਿੰਦੇ ਨੇ ਵੀ ਇੱਕ ਕਲਰ ਜੇ ਫੇਡ ਹੋ ਵੀ ਜਾਏ ਦੂਸਰਾ ਕਲਰ ਨਿਕਲ ਆਉਂਦਾ ਔਰ ਉਹਨਾਂ ਨੇ ਕਿਵੇਂ ਇਨ ਦਾ ਮੀਨ ਟਾਈਮ ਉਹਨਾਂ ਦੇ ਵੈਲ ਵਿਸ਼ਰਸ ਕਹਿ ਲਓ ਜਾਂ ਇੱਕ ਜਿਹੜਾ ਪੂਰਾ ਸਸਟੇਨਡ ਕੈਂਪੇਨ ਰਾਹੀਂ ਸੈਂਕੜਿਆਂ ਲੋਕ ਹਸਪਤਾਲ ਦੇ ਬਾਹਰ ਇਕੱਠੇ ਹੋਏ ਜਿਹੜੇ ਉਹਨਾਂ ਦੇ ਲਈ ਵਿਸ਼ ਕਰ ਰਹੇ ਸੀ ਜਾਂ ਉਹਨਾਂ ਦੇ ਜਿਹੜਾ ਉਹ ਝਲਕ ਦੇਖਣਾ ਚਾਹੁੰਦੇ ਸੀ ਜੋ ਵੀ ਹੋਏ। ਲੇਕਿਨ ਫਿਰ ਜਿਹੜੀ ਗੱਲ ਕਲਰਫੁਲ ਹੋਈ ਕਿ ਪ੍ਰੈਜ਼ੀਡੈਂਟ ਟਰੰਪ ਆਪਣੀ ਗੱਡੀ 'ਚ ਜਿਸ ਦੇ ਵਿੱਚ ਡਿਟੈਕਟਿਵ ਵੀ ਪਿੱਛੇ ਦੋ ਬੈਠੇ ਨੇ ਡਰਾਈਵਰ ਵੀ ਆ ਉਹ ਨਿਕਲੇ ਗੇੜਾ ਜਿਹਾ ਉਹਨਾਂ ਨੇ ਦਿੱਤਾ ਸਾਰਿਆਂ ਨੂੰ ਹੱਥ ਹਿਲਾਇਆ ਭਾਵੇਂ ਮਾਸਕ ਵਗੈਰਾ ਪਾਈਆਂ ਹੋਈਆਂ ਸੀ ਲੇਕਿਨ ਇਸ ਨੂੰ ਲੈ ਕੇ ਕਾਫੀ ਸਵਾਲ ਵੀ ਚੁੱਕੇ ਗਏ ਨੇ ਕਿਉਂਕਿ ਜ਼ਾਹਰ ਹੈ ਕਿ ਜਦੋਂ ਅੰਡਰ ਟ੍ਰੀਟਮੈਂਟ ਨੇ ਡਰਾਈਵਰ ਹੈ ਡਿਟੈਕਟਿਵਸ ਨੇ ਉਹਨਾਂ ਦਾ ਐਕਸਪੋਜ਼ਰ ਹੋਣਾ ਔਰ ਹੁਣ ਤਾਂ ਸਾਹਮਣੇ ਆ ਰਿਹਾ ਵੀ ਕਿੰਨੇ ਲੋਕ ਜਦੋਂ ਇਹ ਡਿਟੈਕਟ ਵੀ ਹੋ ਚੁੱਕਾ ਸੀ ਸਟਿਲ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਨਿਊ ਜਰਸੀ ਵੀ ਆਏ ਦੂਸਰੇ ਵੀ ਗਏ ਔਰ ਬਹੁਤ ਸਾਰੇ ਵਾਈਟ ਹਾਊਸ ਈਵਨ ਉਹਨਾਂ ਦੀ ਪ੍ਰੈਸ ਬਰੀਫਿੰਗ ਕਰਨ ਵਾਲੀ ਬੀਬੀ ਉਹ ਵੀ COVID-19 ਨਿਕਲੀ ਹੈ ਸੈਨੇਟਰਸ ਤਾਂ ਹੈ ਹੀ ਨੇ। ਸੋ ਇਸ ਸਾਰੇ ਦੌਰੇ ਦੇ ਵਿੱਚ ਕਾਫੀ ਵੀਕਐਂਡ 'ਚ ਖਬਰਾਂ
ਰਹੀਆਂ ਔਰ ਹੁਣ ਪਤਾ ਨਹੀਂ ਇਹ ਡਾਕਟਰਾਂ ਦੇ ਉੱਤੇ ਫੈਸਲਾ ਫੋਰਸ ਕੀਤਾ ਹੈ ਜਾਂ ਡਾਕਟਰਾਂ ਨੇ ਕਿਹਾ ਹੈ। ਹੁਣ ਲੇਟੈਸਟ ਖਬਰ ਇਹ ਹੈ ਕਿ ਡੋਨਾਲਡ ਟਰੰਪ ਮੇ ਨਾਟ ਬੀ ਆਊਟ ਆਫ ਦ ਵੁੱਡਸ ਬਟ ਕੈਨ ਗੋ ਹੋਮ ਸੇਜ਼ ਕੌਨਲੀ। ਔਰ ਹੁਣ ਨਾਲ ਦੀ ਨਾਲ ਟਰੰਪ ਨੇ ਇਹ ਵੀ ਟਵੀਟ ਕੀਤਾ ਹੈ ਕਿ ਜੀ ਮੇਰਾ ਇੰਨਾ ਫੈਂਟਾਸਟਿਕ ਇਲਾਜ ਹੋਇਆ ਹੈ ਕਿ ਮੈਂ ਇਦਾਂ ਮਹਿਸੂਸ ਕਰਦਾ ਜਿਵੇਂ 20 ਸਾਲ ਪਹਿਲਾਂ ਹੋਇਆ। ਉਹ ਹਾਲਾਂਕਿ ਇਹ ਵੀ ਆਇਆ ਵੀ ਸਟੀਰੋਇਡਸ ਦਿੱਤੇ ਗਏ, ਉਹ ਸਟੀਰੋਇਡ ਤਾਂ 40 ਸਾਲ ਪਹਿਲਾਂ ਲੈ ਜਾਣਗੇ, ਲੇਕਿਨ ਇਹਦੇ ਬਾਵਜੂਦ ਕਿ ਉਹਨਾਂ ਦਾ ਹੁਣ ਪਰਸਨਲ ਫਿਜ਼ੀਸ਼ੀਅਨ ਜਿਹੜਾ ਹੈ ਡਾਕਟਰ ਸੀਨ ਕੌਨਲੀ, ਉਹਨਾਂ ਦਾ ਹੀ ਇਹ ਬਿਆਨ ਹੈ ਕਿ ਓਵਰ ਦਾ ਪਾਸਟ 24 ਆਵਰਸ he has met or exceeded all standard hospital discharge criteria। ਉਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ, ਪਰ ਉਹਨਾਂ ਦਾ ਜਿਹੜਾ ਫੀਵਰ ਵੀ 72 ਘੰਟੇ 'ਚ ਨਹੀਂ ਹੋਇਆ, ਆਕਸੀਜਨ ਲੈਵਲ ਵੀ ਨਾਰਮਲ ਹੈ। ਇਸ ਲਈ though he may not entirely be out of the woods yet, the team and I agree that all our evaluations and most importantly his clinical status support the president's safe return home, where he will be surrounded by world-class medical care 24/7, said Dr. Connolly। ਹੁਣ ਉਹ ਤੋਂ ਬਿਆਨ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡਾਕਟਰਸ ਇਹ ਸਮਝਦੇ ਨੇ ਕਿ ਅਜੇ ਪ੍ਰੈਜ਼ੀਡੈਂਟ ਟਰੰਪ ਖਤਰੇ ਤੋਂ ਬਾਹਰ ਨਹੀਂ ਨੇ, ਲੇਕਿਨ ਉਹਨਾਂ ਨੇ ਇੰਨਾ ਜਿਹੜਾ ਉਹ ਕਹੋ ਕਿ ਅਸਮਾਨ ਸਿਰ ਤੇ ਚੁੱਕਿਆ ਹੋਣਾ। ਉਹਨਾਂ ਨੇ ਕਿਹਾ ਜੀ ਹੁਣ ਅਸੀਂ ਹੁਣ ਇਹ ਵੀ ਉਹਨਾਂ ਨੇ ਵਰਲਡ ਕਮਿਊਨਿਟੀ ਨੂੰ ਵੀ ਦੱਸਣਾ ਹੈ ਕਿ ਵੀ ਸਾਡੇ ਲਾਅ ਸਾਰਿਆਂ ਲਈ ਇੱਕੋ ਹੁੰਦੇ ਨੇ, ਇਹ ਤਾਂ ਨਹੀਂ ਹੈ ਕਿ ਵੀ ਪ੍ਰੈਜ਼ੀਡੈਂਟ ਲਈ ਡਿਫਰੈਂਟ ਹੈ। ਤਾਂ ਉਹਨਾਂ ਨੇ ਕਿਹਾ ਜੀ ਸਾਰੇ ਸਟੈਂਡਰਡ ਜਿਹੜੇ ਰਿਲੀਜ਼ ਦੇ ਹੁੰਦੇ ਨੇ ਹਸਪੀਟਲ ਬਿਮਾਰੀਆਂ ਉਹ ਸਾਰੇ ਪੂਰੇ ਕਰਦੇ ਨੇ, ਪਰ ਫਿਰ ਵੀ ਅਸੀਂ ਜਿਹੜਾ 24/7 ਵਰਲਡ ਕਲਾਸ ਡਾਕਟਰ ਰਹਿਣਗੇ। ਚਲੋ ਅਸੀਂ ਤਾਂ ਵਿਸ਼ ਹੀ ਕਰ ਸਕਦੇ ਹਾਂ ਕਿ ਭਾਈ ਸਪੀਡੀ ਰਿਕਵਰੀ ਵੀ ਹੋਏ, ਲੇਕਿਨ ਮੈਂ ਬਹੁਤ ਵਾਰ ਦੇਖਦਾ ਜਿਵੇਂ ਅਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਜਿਹੜੇ ਘਰ ਦੇ ਵੱਡੇ ਹੁੰਦੇ ਨੇ, ਐਲਡਰ ਹੁੰਦੇ ਨੇ, ਉਹ ਪ੍ਰੈਸੀਡੈਂਟ ਸੈੱਟ ਕਰਦੇ ਨੇ, ਉਹ ਜੋ ਕੁਝ ਕਰਦੇ ਨੇ ਬਾਕੀ ਭਰਾ ਭੈਣਾਂ ਬੱਚੇ ਬੱਚੀਆਂ ਜਾਂ ਈਵਨ ਖਾਨਦਾਨ ਦੇ ਵਿੱਚ ਉਸ ਤੋਂ ਹੀ ਅਗਵਾਈ ਲਈ ਜਾਂਦੀ ਹੈ। ਔਰ ਇਹ ਹੁੰਦਾ ਹੈ ਕਿ ਜਿਨ੍ਹਾਂ ਦੇ ਪਰਿਵਾਰਾਂ ਜਾਂ ਟੱਬਰਾਂ 'ਚ ਕੋਈ ਇੱਕ ਅੱਧਾ ਪੜ ਜਾਂਦਾ ਅਗਲਾ, ਫਿਰ ਤੁਸੀਂ ਦੇਖੋਗੇ ਈਵਨ ਉਹਨਾਂ ਪਿੰਡਾਂ ਦੇ ਵਿੱਚ ਵੀ ਉਹਨਾਂ 'ਚ ਤੁਹਾਨੂੰ ਫਿਰ ਆਉਣ ਵਾਲੀਆਂ ਨਸਲਾਂ ਦੇ ਵਿੱਚ ਜ਼ਿਆਦਾ ਪੜ੍ਹੇ ਮਿਲਣਗੇ, ਉਸੇ ਫੀਲਡ ਦੇ ਮਿਲਣਗੇ। ਔਰ ਹੁਣ ਜਿਹੜੀ ਬਿਮਾਰੀ ਕੋਵਿਡ-19 ਜਿਹਦੀ ਨਾ ਵੈਕਸੀਨੇਸ਼ਨ ਹੈ ਨਾ ਕੋਈ ਉਹਦੀ ਸੈਟ ਟ੍ਰੀਟਮੈਂਟ ਹੈ, ਸਿਰਫ ਤੇ ਸਿਰਫ ਪ੍ਰੀਕਾਸ਼ਨ, ਪ੍ਰੀਵੈਂਸ਼ਨ, ਦੂਸਰਿਆਂ ਨੂੰ ਸਪਰੈਡ ਆਊਟ ਨਾ ਕਰਨਾ, ਇਹੀ ਗਾਈਡਲਾਈਨਸ ਨੇ ਜਿਨ੍ਹਾਂ ਦੇ ਥੱਲੇ ਤੁਸੀਂ ਬਾਕੀਆਂ ਨੂੰ ਇਨਫੈਕਟ ਹੋਣ ਤੋਂ ਰੋਕਦੇ ਹੋ। ਤੇ ਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹਨਾਂ ਸਭ ਗੱਲਾਂ ਨੂੰ ਲਾਈਟਲੀ ਲੈਂਦਾ ਔਰ ਉਹ ਸਾਰਾ ਪਿਛਲੇ 7 ਮਹੀਨੇ ਦਾ ਟਰੈਕ ਰੈਕਰਡ, ਮਾਸਕ ਨਾ ਪਾਣਾ, ਕਲੋਰੋਕੁਇਨ ਨੂੰ ਹੀ ਇਲਾਜ ਦੱਸਣਾ ਔਰ ਕਿਸ ਕਿਸਮ ਦਾ ਸਾਰਾ। ਔਰ ਹੁਣ ਜਦੋਂ ਕਿ ਖੁਦ ਇਨਫੈਕਟਡ ਹੋ ਚੁੱਕੇ ਸੀ, ਹੁਣ ਤਾਂ ਸਾਹਮਣੇ ਆ ਗਿਆ ਕਿ ਜਦੋਂ ਤੱਕ ਉਹਨਾਂ ਨੇ ਡਿਸਕਲੋਜ਼ ਕੀਤਾ ਟਵੀਟ ਰਾਹੀਂ, ਉਸ ਤੋਂ 72 ਘੰਟੇ ਪਹਿਲਾਂ ਉਹਨਾਂ ਦੀ ਪੋਜ਼ਿਟਿਵਿਟੀ ਸੀਗੀ ਔਰ ਉਸ ਦੇ ਬਾਵਜੂਦ ਉਹਨਾਂ ਨੇ ਟਰੈਵਲ ਵੀ ਕੀਤਾ, ਹੋਰਨਾਂ ਨੂੰ ਵੀ ਸਪਰੈਡ ਕੀਤਾ। ਜੇ ਹੁਣ ਉਹ ਪਹੁੰਚ ਹੀ ਗਏ ਨੇ ਹਸਪੀਟਲ ਕਿ ਭਾਈ ਤੁਸੀਂ ਇੱਕ ਸਟੈਂਡਰਡ ਸੈੱਟ ਕਰੋ ਕਿ ਆਈਸੋਲੇਸ਼ਨ ਕੁਆਰੰਟਾਈਨ ਤਾਂ ਹੈ ਹੀ ਹੈ, ਲੇਕਿਨ ਤੁਸੀਂ ਇਹ ਹੁਣ ਇਹਨਾਂ ਨੂੰ ਹਿਸਟਰੀ ਕਿਵੇਂ ਜੱਜ ਕਰੇਗੀ ਉਹ ਤਾਂ ਹਿਸਟਰੀ ਦੱਸ ਸਕਦੀ ਹੈ। ਪਰ ਇਸ ਸਭ ਦੇ ਬਾਵਜੂਦ ਇੱਕ ਗੱਲ ਚੋਂ ਸ਼ਾਇਦ ਉਹ ਇਸ ਨੂੰ ਵੀ ਐਜ਼ ਏ ਲਾਸਟ ਪੋਲੀਟੀਕਲ ਵੈਪਨ ਯੂਜ਼ ਕਰਨਾ ਚਾਹੁੰਦੇ ਨੇ ਟੂ ਵਿਨ ਦਾ ਸਿੰਪੈਥੀ ਔਰ ਟੂ ਸ਼ੋ ਕਿ ਵੀ ਉਹ ਰਿਜ਼ਿਲੀਐਂਟ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਨਾਲ ਦੀ ਨਾਲ ਉਹ ਰਾਏ ਵੀ ਦੇ ਰਹੇ ਨੇ ਕੋਈ ਲੋੜ ਨਹੀਂ ਕੋਵਿਡ-19 ਤੋਂ ਘਬਰਾਉਣ ਦੀ, ਸਭ ਠੀਕ ਹੋ ਜਾਂਦਾ। ਸੋ ਮੈਂ ਸਮਝਦਾ ਵੀ ਇਸ ਦੇ ਉਲਟ ਜਿਵੇਂ ਬੋਰਿਸ ਜੌਨਸਨ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਵੀ ਹੋਇਆ, ਬਟ ਕਿਹਨਾਂ ਹਾਲਾਤਾਂ ਚੋਂ ਨਿਕਲਣ ਦੇ ਬਾਵਜੂਦ ਹੀ ਇਜ਼ ਬੈਕ ਇਨ ਦਾ ਸੈਡਲ। ਲੇਕਿਨ ਉਹਨਾਂ ਨੇ ਇੱਕ ਐਗਜ਼ਾਮਪਲ ਵੀ ਸੈੱਟ ਕੀਤੀ ਵੀ ਕੋਈ ਗੱਲ ਨਹੀਂ ਹੈ ਇਸ ਚੋਂ। ਸੋ ਇਹ ਹੁਣ ਅਸੀਂ ਸਪੈਕੂਲੇਟ ਹੀ ਕਰ ਸਕਦੇ ਹਾਂ ਕਿ ਭਾਈ ਕੀ ਹੋਏਗਾ ਆਉਣ ਵਾਲੇ ਦਿਨਾਂ 'ਚ, ਲੇਕਿਨ ਇਹਦੇ ਬਾਵਜੂਦ ਕਿ ਉਹ ਇਸ ਕਿਸਮ ਦੀਆਂ ਆਪਣਾ ਕਰ ਰਹੇ ਨੇ, ਉਹਨੂੰ ਉਹਨਾਂ ਦੇ ਵਿਰੋਧੀ ਗਿਮਿਕ ਕਹਿੰਦੇ ਨੇ, ਅਸੀਂ ਨਾ ਵੀ ਕਹੀਏ ਗਿਮਿਕ, ਅਸੀਂ ਉਹਨਾਂ ਦੀ ਕਲਰਫੁਲ ਪਰਸਨੈਲਿਟੀ ਦਾ ਇੱਕ ਹੋਰ ਕਲਰ, ਪਰ ਹਾਲ ਦੀ ਘੜੀ ਉਹਨਾਂ ਦਾ ਗ੍ਰਾਫ ਉੱਪਰ ਨਹੀਂ ਜਾ ਰਿਹਾ। ਪਰ ਇਹ ਪਾਰਟ ਵੀ ਜਿਹੜਾ ਉਹਨਾਂ ਦੀ ਨੈਗੇਟਿਵਿਟੀ ਦੇ ਵਿੱਚ ਜਾਂਦਾ ਹੈ ਕਿ ਉਹ ਇੱਕ ਜ਼ਿੰਮੇਵਾਰ ਸ਼ਹਿਰੀ ਦੇ ਤੌਰ ਤੇ ਫਸਟ ਸਿਟੀਜ਼ਨ ਆਫ ਦਾ ਕੰਟਰੀ ਉਹ ਬਿਹੇਵ ਨਹੀਂ ਕਰ ਰਹੇ। ਹੁਣ ਗੱਲ ਟਰੰਪ ਸਾਹਿਬ ਦੇ ਯਾਰ ਦੀ ਕਰੀਏ, ਮੋਦੀ ਸਲਤਨਤ
ਹੁਣ ਇਹ ਵੀ ਇਦਾਂ ਬਾਦਸ਼ਾਹੀ ਬਿਹੇਵ ਕਰਦੇ ਨੇ ਨਾ ਕਿ ਵੀ ਕਿਸੇ ਦੀ ਬਾਦਸ਼ਾਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਚੋਂ ਹੀ ਕਾਨੂੰਨ ਨਿਕਲਦਾ, ਸਾਡੇ ਤੇ ਹੀ ਖਤਮ ਹੋ ਜਾਂਦਾ ਹੈ। ਸਿਸਟਮ ਤਾਂ ਹੈ ਹੀ ਨਹੀਂ, ਉਹ ਤਾਂ ਮੰਨਦੇ ਹੀ ਨਹੀਂ ਸਿਸਟਮ। ਜਿਹੜਾ ਮਰਜ਼ੀ ਸਿਸਟਮ ਕਰ ਦਿਓ, ਜਿਹਨੂੰ ਮਰਜ਼ੀ ਜਿਹੜਾ ਉਹ ਜਦੋਂ ਮਰਜ਼ੀ ਤੋੜ ਦਿਓ। ਸੋ ਹੁਣ ਗੱਲ ਇਹ ਹੈ ਕਿ ਜੇ ਹੁਣ ਟਰੰਪ ਇਸ ਲਾਈਨ ਤੇ ਨੇ ਤੇ ਮੋਦੀ ਉਹਨਾਂ ਦੀ ਤੁਸੀਂ ਦੇਖੋ ਕਿ ਭਾਈ 6 ਮਿਲੀਅਨ ਤੋਂ ਉੱਪਰ ਕੇਸਿਸ, 1 ਲੱਖ ਤੋਂ ਜ਼ਿਆਦਾ ਮੌਤਾਂ, ਔਰ ਕਿਸ ਤੇਜ਼ੀ ਦੇ ਨਾਲ ਉਹ ਸਾਰਾ ਸਪਰੈਡ ਹੈ। ਲੇਕਿਨ ਇਹਦੇ ਬਾਵਜੂਦ ਟੋਟਲ ਡਿਨਾਇਲ, ਖਬਰਾਂ ਚੋਂ ਹੀ ਗਾਇਬ ਕਰ ਦਿਓ, ਸਮਝਦੇ ਨੇ ਖਬਰਾਂ ਚੋਂ ਗਾਇਬ ਕਰ ਦਿਓ, ਫਿਰ ਕੁਝ ਵਾਪਰਿਆ ਹੀ ਨਹੀਂ ਹੈ। ਔਰ ਜੋ ਕੁਝ ਉੱਥੇ ਚੱਲ ਰਿਹਾ ਯੂਪੀ ਦੇ ਵਿੱਚ, ਅਸੀਂ ਹਾਥਰਸ ਦੇ ਕੇਸ ਦਾ ਜ਼ਿਕਰ ਕੀਤਾ ਹੈ, ਔਰ ਉਸ ਦੇ ਉੱਤੇ ਕਿਵੇਂ ਹੁਣ ਇੰਟਰਨੈਸ਼ਨਲ ਲੈਵਲ ਰਿਐਕਸ਼ਨ, ਈਵਨ UN ਦੀ ਜਿਹੜੀ ਰਿਪਰੈਜ਼ੈਂਟੇਟਿਵ ਇੰਡੀਆ ਨੂੰ ਡੀਲ ਕਰਦੀ ਹੈ ਉਹਦੀ ਸਟੇਟਮੈਂਟ ਵੀ ਇਸ ਦੇ ਉੱਤੇ ਆਈ ਹੈ, ਬ੍ਰਿਟਿਸ਼ ਐਮਪੀਜ਼ ਦੀ ਹੈ, ਦੂਸਰਿਆਂ ਦੀ ਹੈ। ਬਹੁਤ ਵੱਡਾ ਜਿਹੜਾ ਉਹ ਇਹਨਾਂ ਦੀ ਬਦਨਾਮੀ ਹੋਈ ਹੈ, ਉਹ ਅਸੀਂ ਅਗਲੇ ਥਰਡ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਲੇਕਿਨ ਇਸ ਸਭ ਦੌਰੇ 'ਚ ਫਾਰਮਰਸ ਦੀ ਗੱਲ ਵੀ, ਉਹ ਵੀ ਅਸੀਂ ਥਰਡ ਸੈਗਮੈਂਟ 'ਚ ਕਰਾਂਗੇ ਕਿ ਭਾਈ ਕਿਵੇਂ ਸ਼ੰਭੂ ਬਾਰਡਰ ਦੇ ਉੱਤੇ ਕਿੰਨਾ ਜ਼ਬਰਦਸਤ ਜਿਹੜਾ ਉਹ ਧਰਨਾ ਹੈ, ਪੰਜਾਬ ਸਾਰਾ ਖੜਾ ਹੈ, ਲੇਕਿਨ ਇਹਦੇ ਬਾਵਜੂਦ ਕਿਵੇਂ ਉਹ ਗਿਮਿਕਸ ਕਰ ਰਹੇ ਨੇ। ਇਕੱਲੀ ਸਰਕਾਰ ਹੀ ਨਹੀਂ ਕਰ ਰਹੀ, ਅਕਾਲੀਆਂ ਦੀ ਗਿਮਿਕਸ। ਰਾਹੁਲ ਗਾਂਧੀ ਆ ਕੇ ਟਰੈਕਟਰ ਦੇ ਉੱਤੇ 3 ਸੀਟਾਂ ਵਾਧੂ ਲਾ ਕੇ ਬੈਠਾ, ਔਰ ਉੱਤੇ ਉਹ ਚੜਨ ਲਈ ਵੀ ਟਰੈਕਟਰ ਤੇ ਪੌੜੀ, ਕਹਿੰਦੇ ਚਲੋ ਕੋਈ ਬਿਮਾਰੀ ਦਾ ਮਾਰਿਆ ਹੋਏ ਤਾਂ ਤੂੰ ਤਾਂ ਭਾਈ ਅਜੇ ਛੜਾ, ਤੂੰ ਤਾਂ ਜੰਪ ਕਰਕੇ ਚੜ ਸਕਦਾ ਕਿ ਭਾਈ ਇਹ ਤਾਂ ਫਿਰ ਇਦਾਂ ਦੇ ਟਰੈਕਟਰ ਨਾ ਹੋਏ। ਇਹ ਵੀ ਲਾਫ ਲਾਊਟ ਕਰ ਰਹੇ ਹੋ ਤੁਸੀਂ ਵੀ ਟਰੈਕਟਰ ਦੇ ਤਾਂ ਚਲਾਉਣ ਵਾਲਾ ਹੀ ਬਹਿੰਦਾ, ਇਦਾਂ ਸਵਾਰੀਆਂ ਢੋਣ ਲਈ ਤਾਂ ਨਹੀਂ ਹੈ, ਨਾ ਹੀ ਟਰਾਲੀਆਂ 'ਚ ਬੰਦੇ ਬਿਠਾ ਸਕਦੇ ਹੋ। ਲੇਕਿਨ ਇਹਦੇ ਬਾਵਜੂਦ ਕਿਉਂਕਿ ਜਦੋਂ ਹਰ ਚੀਜ਼ ਗਿਮਿਕ ਹੋ ਜਾਏ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦਾ ਕਿਸਾਨ ਔਰ ਸਾਡੇ ਹਰ ਸ਼ੋਬੇ ਦੇ ਲੋਕ ਇਸ ਵੇਲੇ ਇਸ ਮੁੱਦੇ ਦੇ ਉੱਤੇ ਬਹੁਤ ਚਟਾਨ ਵਾਂਗ ਖੜੇ ਨੇ, ਔਰ ਲੈਟ ਵੀ ਸੀ ਇਸ ਦੇ ਉੱਤੇ ਅਸੀਂ ਦੇਖਾਂਗੇ ਅੱਗੇ ਕੀ ਹੁੰਦਾ। ਲੇਕਿਨ ਚਾਈਨਾ ਦੇ ਨਾਲ ਰਿਲੇਸ਼ਨਸ਼ਿਪ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਉਹ ਅਮਰੀਕਾ ਦੇ ਹਵਾਲੇ ਨਾਲ ਹੋਏ, ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਵਪਾਰਕ ਹੋਏ, ਮਿਲੀਟੈਰਲੀ ਹੋਏ, ਸਾਊਥ ਚਾਈਨਾ ਸੀ ਹੋਏ, ਕੰਬੋਡੀਆ ਦੇ ਹਵਾਲੇ ਨਾਲ ਵੀ ਆ ਰਿਹਾ ਹੈ ਕਿ ਜਿਹੜਾ ਅਮਰੀਕਾ ਦਾ ਕਦੇ ਸੀ ਟਿਕਾਣਾ ਉਹਨੂੰ ਡਿਮੋਲਿਸ਼ ਕਰਕੇ ਚੀਨ ਨੇ ਉਹਦੇ ਤੇ ਆਪਣਾ ਕਰ ਲਿਆ ਕੰਟਰੋਲ। ਔਰ ਜਿਹੜਾ ਇਹਦੇ ਨਾਲ ਜਿਹੜਾ ਸਟੇਟ ਆਫ ਮਲਾਕਾ ਹੈ, ਜਿਹੜਾ ਇੱਕ ਬੜਾ ਕ੍ਰੂਸ਼ਲ ਮੰਨਿਆ ਜਾਂਦਾ ਸੀ, ਉਹ ਇਰੈਲੇਵੈਂਟ ਹੋ ਜਾਂਦਾ ਹੈ ਔਰ ਚੀਨ ਦੇ ਬੈਨੀਫਿਟਸ ਜਾਂਦੀ ਹੈ ਗੱਲ। ਇਸੇ ਅੰਦਾਜ਼ ਦੇ ਵਿੱਚ ਜਿਹੜਾ ਕੋਵਿਡ-19 ਨੂੰ ਲੈ ਕੇ ਓਵਰਆਲ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਯੂਨਾਈਟਿਡ ਨੇਸ਼ਨਸ ਚਾਈਨਾ ਦਾ ਥੱਲਾ ਲਾਉਣ ਦੀ ਗੱਲ ਸੀ, ਚਾਈਨਾ ਉਸ ਚੋਂ ਵੀ ਨਿਕਲ ਗਿਆ। ਔਰ ਭਾਰਤ ਦੇ ਮੁੱਦੇ ਦੇ ਉੱਤੇ ਬੇਸ਼ੱਕ ਇੱਕ ਸਟੇਜ ਤੇ ਉਹਨਾਂ ਨੂੰ ਵੀ, ਇੰਡੀਆ ਨੂੰ ਲੱਗਦਾ ਸੀ ਕਿ ਅਮਰੀਕਾ ਇੰਟਰਵੀਨ ਕਰੇਗਾ ਔਰ ਕਿਸੇ ਨਾ ਕਿਸੇ ਹਵਾਲੇ ਨਾਲ ਚਾਈਨਾ ਨੂੰ ਕਾਰਨਰ ਕਰੇਗਾ। ਮਾੜੇ ਮੋਟੇ ਮਾਈਕ ਪੋਂਪੀਓ ਜਾਂ ਦੂਜੇ ਤੀਜੇ ਲੈਵਲ ਤੇ ਬਿਆਨਾਂ ਤੋਂ ਇਲਾਵਾ ਕੋਈ ਵੀ ਕੰਕਰੀਟ ਲਾਈਨ ਨਹੀਂ ਆਈ। ਔਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਅਰਮੀਨੀਆ ਔਰ ਅਜ਼ਰਬਾਈਜਾਨ, ਉਹਨਾਂ ਦੀ ਉਸ ਕਾਲੇ ਪਹਾੜਾਂ ਨੂੰ ਲੈ ਕੇ ਜਿਹੜਾ ਜਿਹਦੀ ਹਿਸਟਰੀ ਬੜੀ ਟਰਬਲਡ ਹਿਸਟਰੀ ਹੈ ਔਰ ਸੈਂਚਰੀਜ਼ ਅਗੋ ਜਾਂਦੀ ਹੈ, ਔਰ ਉਹਦੇ ਟਕਰਾਅ ਦੇ ਬਾਵਜੂਦ ਉੱਥੇ ਕੋਈ ਅਮਰੀਕਨ ਇਨਫਲੂਐਂਸ, ਕਿਉਂਕਿ ਅਰਮੀਨੀਆ ਦੇ ਜਿਹੜਾ ਹੈਡ ਹੈ ਉਹਨਾਂ ਦਾ ਕਹਿਣਾ ਸੀ ਕਿ ਜੀ ਅਸੀਂ ਤਾਂ ਐਕਸਪੈਕਟ ਕਰਦੇ ਸੀ ਅਮਰੀਕਾ ਤੋਂ, ਪਰ ਉੱਥੇ ਟਰੰਪ ਸਾਹਿਬ ਬਿਮਾਰ ਹੋ ਗਏ ਵੀ ਅਸੀਂ ਤਾਂ ਫੋਨ ਲਾਂਦੇ ਰਹਿ ਗਏ। ਹੁਣ ਉਹਦੇ 'ਚ ਪਹਿਲਾਂ ਜਿੱਥੇ ਰਸ਼ੀਆ ਨੇ ਆਪਣਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਟਰਕੀ ਦੇ ਨਾਲ, ਹੁਣ ਈਰਾਨ ਵੱਲੋਂ ਵੀ ਆਪਣਾ ਜਿਹੜਾ ਉਹ ਰੋਲ ਪਲੇ ਕੀਤਾ ਜਾ ਰਿਹਾ। ਜਿਵੇਂ ਅਸੀਂ ਦੱਸਿਆ ਸੀ ਕਿ 3 ਸੂਬੇ ਈਰਾਨ ਦੇ 31 ਸੂਬਿਆਂ ਚੋਂ ਉਹਨਾਂ ਦਾ ਬਾਰਡਰ ਅਜ਼ਰਬਾਈਜਾਨ ਦੇ ਨਾਲ ਲੱਗਦਾ ਹੈ, ਉਹਨਾਂ ਦੀ ਲੈਂਗੁਏਜ ਵੀ ਅਜ਼ਰੀ ਹੈ ਜਿਹਨੂੰ ਸ਼ਾਇਦ ਕਹਿੰਦੇ ਨੇ, ਔਰ ਉਹਨਾਂ ਦਾ ਇੰਟਰਸਟ ਵੀ ਹੈ ਇਸ ਸਾਰੇ ਦੇ ਵਿੱਚ। ਸੋ ਕੁੱਲ ਮਿਲਾ ਕੇ ਈਵਨ ਉੱਥੇ ਵੀ ਜਿਹੜਾ ਅਮਰੀਕਾ ਦਾ ਰੋਲ ਹੈ ਜਿਹੜਾ ਔਰ ਕਰੂਸ਼ਲ ਹੈ ਅਰਮੀਨੀਆ, ਔਰ ਅਰਮੀਨੀਆ ਦਾ ਧਿਆਨ ਰਿਹਾ ਕਿ ਵੀ ਜਿੰਨੇ ਲੋਕ ਅਰਮੀਨੀਆ 'ਚ ਅਰਮੀਨੀਅਨ ਮੂਲ ਦੇ, ਔਰ ਉਹ ਅਰਮੀਨੀਆ ਜਿੱਥੇ 3ਰੀ 4ਥੀ ਸੈਂਚਰੀ ਦੇ ਵਿੱਚ ਹੀ ਕ੍ਰਿਸਚੀਅਨਿਟੀ ਆ ਗਈ ਸੀ, ਯਾਨੀ ਜੇ ਓਰੀਜਨਲ ਦੁਨੀਆ 'ਚ ਕਿਤੇ ਦੇਖਣਾ ਹੋਏ ਉਸ ਖਿੱਤੇ ਦੇ ਵਿੱਚ ਕਨਵਰਟਡ ਕ੍ਰਿਸਚੀਅਨ, ਔਰ ਉਹਨਾਂ ਦੀ ਆਬਾਦੀ ਵੀ 98% ਜਿਹੜੇ ਨੇ ਉਹ ਕ੍ਰਿਸਚੀਅਨ ਨੇ। ਔਰ ਇਹਦੇ ਬਾਵਜੂਦ ਕਿ ਜਿੰਨੇ ਕੁ ਲੋਕ ਉੱਥੇ ਰਹਿੰਦੇ ਨੇ ਉਸ ਨਾਲੋਂ 6 ਗੁਣਾ ਜ਼ਿਆਦਾ ਜਿਹੜੇ ਨੇ ਉਹ ਬਾਹਰ ਹੈ, ਉਹਨਾਂ ਦਾ ਡਾਇਸਪੋਰਾ ਇੰਨਾ ਪਾਵਰਫੁਲ ਹੈ ਉਹਨਾਂ ਦਾ। ਅਮਰੀਕਾ 'ਚ ਵੀ ਅਰਮੀਨੀਅਨ ਲੌਬੀ ਬੜੀ ਪਾਵਰਫੁਲ ਰਹੀ ਹੈ, ਲੇਕਿਨ ਇਹਦੇ ਬਾਵਜੂਦ
ਜਿਹੜਾ ਕੋਈ ਅਮਰੀਕਾ ਉਹਦੇ ਤੇ ਮੂਵ ਨਹੀਂ, ਕਿਉਂਕਿ ਅਮਰੀਕਾ ਦਾ ਰੋਲ ਇਸ ਸਾਰੇ ਦੇ ਵਿੱਚ ਰੈਸਟ੍ਰਿਕਟਡ ਹੁੰਦਾ ਚਲਾ ਗਿਆ ਹੈ ਆਪਣਾ, ਔਰ ਇਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ, ਆਪੇ ਫਾਥੜੀ ਹੈ, ਤੈਨੂੰ ਕੌਣ ਛਡਾਏ। ਜੇ ਘਰ ਦਾ ਮੁਖੀ ਜਾਂ ਜਿਹੜਾ ਪਿੰਡ ਦਾ ਮੁਖੀ ਜੇ ਕਹਿ ਲਈਏ ਤਾਕਤਵਰ ਹੁੰਦਾ ਤੇ ਹੌਲੀ ਹੌਲੀ, ਜਿਵੇਂ ਇੱਕ ਕਿਸਾਨ ਕਹਿ ਰਿਹਾ ਸੀ, ਕੋਈ ਗੱਲ ਚੱਲੀ ਕਿ ਜੀ ਫਲਾਂ ਇਕੋਨੋਮਿਸਟ ਕਹਿੰਦਾ ਵੀ ਮੈਂ ਤਾਂ ਬਾਪੂ ਸੀ ਪਰ ਮੈਨੂੰ ਤਾਂ ਸਾਰੇ ਹੀ ਛੱਡ ਗਏ, ਕਿਉਂਕਿ ਉਹਨੇ ਇਹਨਾਂ ਦੇ ਫਾਰਮ ਐਕਟਸ ਦੇ ਉੱਤੇ ਡਿਫਰੈਂਟ ਸਟੈਂਡ ਲਿਆ। ਤੇ ਉਹ ਕਿਸਾਨ ਆਗੂ ਜਿਹੜਾ ਖੁਦ ਵੀ ਡਾਕਟਰ ਐਗਰੀਕਲਚਰ, ਉਹਨੇ ਕਿਹਾ ਜੀ ਵੀ ਜਦੋਂ ਬਾਪੂ ਕਵਲੀਆਂ ਕਰਨ ਲੱਗ ਜਾਏ, 2-4 ਤਾਂ ਕੋਈ ਝੱਲ ਲੈਂਦਾ ਹੈ, ਕਹਿੰਦਾ ਫਿਰ ਬਿਲਕੁਲ ਹੀ ਜੇ ਹੁਣ ਬਾਪੂ ਕਹੇ ਵੀ ਮੁੰਡਿਓ ਮੇਰਾ ਵਿਆਹ ਕਰਾਓ ਤੇ ਫਿਰ ਕਹਿੰਦੇ ਵੀ ਲੈ ਦੇ ਕੇ ਹੁੰਦਾ ਵੀ ਸਾਰੇ ਫੈਸਲਾ ਕਰਦੇ ਨੇ ਕਿ ਹੁਣ ਬਾਪੂ ਨੂੰ ਪਾਸੇ ਹੀ ਕਰ ਦਿਓ, ਵੀ ਆਪਣੀ ਇੱਜ਼ਤ ਤੁਸੀਂ ਆਪ ਗਵਾਉਂਦੇ ਹੋ। ਸੋ ਮੈਂ ਸਮਝਦਾ ਵੀ ਬਾਈ ਐਂਡ ਲਾਰਜ ਅਮਰੀਕਾ ਦੀ ਜਿਹੜੀ ਸਰਦਾਰੀ ਸੀ ਸਾਰੇ ਇਸ ਵਰਲਡ ਪੰਚਾਇਤ ਦੇ ਵਿੱਚ, ਉਹਦੇ ਵਿੱਚ ਬਹੁਤ ਸਾਰਾ ਰੋਲ ਅਮਰੀਕਨ ਨੀਤੀਆਂ ਦਾ ਹੀ ਹੈ। ਸੋ ਮੈਂ ਇਹਨੂੰ ਇਸ ਲਈ ਰੈਫਰ ਕਰ ਰਿਹਾ ਕਿ ਵੀ ਇਸ ਵੇਲੇ ਜਿਹੜਾ ਭਾਰਤ ਹੈ ਉਹ ਕਿਤੇ ਨਾ ਕਿਤੇ ਜਿੱਥੇ ਖੁਦ ਵੀ ਐਬੰਡੈਂਟ ਮਹਿਸੂਸ ਕਰਦਾ, ਇਕੋਨਮੀ ਉਹਨਾਂ ਦੀ 1/4 ਜਿਹੜੀ ਹੈ ਉਹ ਵਾਈਪ ਆਊਟ ਹੋਈ, ਕਿੰਨੇ ਪੈਰ ਤੇ ਉਹਨਾਂ ਦੇ ਝੂਠ ਫੜੇ ਗਏ ਕਿ ਭਾਈ ਇਧਰੋਂ ਉਹ ਦਾਵਾ ਕਰ ਰਹੇ ਨੇ ਜੀ ਕਿ 15 ਤੇ 16 ਜੂਨ ਦੀ ਰਾਤ ਨੂੰ ਸਾਡੇ 20 ਸੋਲਜਰ ਮਾਰਤੇ ਨੇ ਤੇ 4 ਦਿਨ ਬਾਅਦ ਉਹ $1.5 ਬਿਲੀਅਨ ਜਿਹੜਾ ਉਹਨਾਂ ਦਾ ਏਸ਼ੀਅਨ ਬੈਂਕ ਹੈ ਬੀਜਿੰਗ ਬੇਸਡ, ਉਹਦੇ ਤੋਂ ਕਰਜ਼ਾ ਲੈ ਰਹੇ ਨੇ। ਫਿਰ ਇਹ ਆਇਆ ਕਿ ਭਾਈ ਉਹਨਾਂ ਦਿਨਾਂ 'ਚ ਇੱਕ ਪਾਸੇ ਬਾਈਕਾਟ ਚਾਈਨਾ ਦੀ ਲਾਈਨ ਹੈ ਤੇ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਖੜਾ ਕੀਤਾ ਹੋਇਆ ਮੋਦੀ ਨੇ, ਉਹਦੇ 'ਚ ਜਿਹੜੀਆਂ ਚਾਈਨੀਜ਼ ਕੰਪਨੀ ਨੇ ਉਹ ਡੋਨੇਟ ਕਰ ਰਹੀਆਂ। ਪਾਰਲੀਮੈਂਟ ਦੇ ਵਿੱਚ ਪੁੱਛਿਆ ਜਾਂਦਾ ਉਹਨਾਂ ਨੂੰ, ਉਹਨਾਂ ਦੇ ਟ੍ਰੇਡ ਮਿਨਿਸਟਰ ਨੂੰ, ਕਿ ਜੇ ਹੁਣ ਤੁਸੀਂ ਜੇ ਚਾਈਨਾ ਨੇ ਉਹਨਾਂ ਥਾਂ ਵੀ ਨਹੀਂ ਛੱਡੀ ਹੈ, 6-7 ਦੌਰ ਤੁਸੀਂ ਗੱਲਬਾਤ ਦੇ ਕੀਤੇ ਨੇ, ਤੇ ਕੀ ਤੁਸੀਂ ਜਿਹੜਾ ਮੋਸਟ ਫੇਵਰਡ ਨੇਸ਼ਨ ਸਟੇਟਸ ਚਾਈਨਾ ਨੂੰ ਦਿੱਤਾ ਵਾਪਸ ਹੋ ਗਿਆ? ਨਾਟ ਐਟ ਆਲ, ਨਾਟ ਐਟ ਆਲ। ਹੁਣ ਇੱਕ ਪਾਸੇ ਤਾਂ ਇਹ ਨੀਤੀ ਚੱਲ ਰਹੀ ਹੈ, ਦੂਸਰੇ ਪਾਸੇ ਜਦੋਂ ਅਸੀਂ ਉਸ ਦਾ ਨੂੰ ਡਿਸਕਸ ਕੀਤਾ ਸੀ ਕਿ ਫਾਰੂਕ ਅਬਦੁੱਲਾ ਦੇ ਨਾਲ ਕਰਨ ਥਾਪਰ ਨੇ ਇੰਟਰਵਿਊ ਕੀਤਾ ਤੇ ਓਪਨਿੰਗ ਦੇ ਵਿੱਚ ਹੀ ਫਾਰੂਕ ਅਬਦੁੱਲਾ ਨੇ ਕਿਹਾ ਸੀ ਕਿ ਹਰ ਕਸ਼ਮੀਰੀ ਜਿਹੜਾ ਉਹ ਇੰਡੀਆ ਦਾ ਨਾਮ ਵੀ ਨਹੀਂ ਸੁਣਨਾ ਚਾਹੁੰਦਾ, ਔਰ ਇਹਦੇ ਨਾਲੋਂ ਤਾਂ ਉਹ ਚੀਨ ਦੀ ਹਕੂਮਤ ਨੂੰ ਜ਼ਿਆਦਾ ਕਬੂਲਦੇ ਨੇ, ਦੇ ਲਾਈਕ ਟੂ ਬੀ ਗਵਰਨਡ ਬਾਈ ਚਾਈਨਾ, ਇਸ ਕਿਸਮ ਦਾ ਉਹਨਾਂ ਦਾ ਸੀ। ਹੁਣ ਉਦੋਂ ਕਈ ਸ਼ੌਕ 'ਚ ਵੀ ਗਏ, ਕਈ ਅਸੀਂ ਉਹਦੇ 'ਚ ਕਿਹਾ ਸੀ ਕਿ ਵੀ ਇਹ ਇਨਫੈਕਟ ਇੱਕ ਹੋਪ ਵੀ ਹੈ ਕਿ ਇਹ ਕਸ਼ਮੀਰ ਦੇ ਲੋਕ, ਜੰਮੂ ਕਸ਼ਮੀਰ ਦੇ, ਜਾਂ ਈਵਨ ਜਦੋਂ ਖਾਲਿਸਤਾਨ ਦੇ ਹਵਾਲੇ ਨਾਲ ਵੀ ਗੱਲ ਹੋਈ ਕਿ ਭਾਈ ਕਿਵੇਂ ਜਿਹੜੀਆਂ ਉਹਨਾਂ ਦੇ ਪੈਂਗੋਂਗ ਸੋ ਲੇਕ ਤੇ ਸਿੱਖ ਰੈਜੀਮੈਂਟਸ ਫੇਸ ਕਰ ਰਹੀਆਂ ਨੇ ਚਾਈਨੀਜ਼ ਆਰਮੀ ਨੂੰ, ਕਿਵੇਂ ਉਹਦੇ 'ਚ ਜਿਹੜੇ ਨੇ ਉਹ ਪਹਿਲਾਂ ਆਇਆ ਵੀ ਪੰਜਾਬੀ ਸੌਂਗ ਵਜਾਏ ਜਾ ਰਹੇ ਨੇ, ਫਿਰ ਉਹ ਕਲੀਅਰ ਆ ਗਿਆ ਕਿ ਵੀ ਬਹੁਤ ਸਾਰੇ ਉਹ ਟਰੈਕ ਖਾਲਿਸਤਾਨੀ ਟਰੈਕ ਬਾਹਰਲੇ ਨੌਜਵਾਨਾਂ ਦੇ ਗਾਏ ਹੋਏ ਨੇ ਜਿਹੜੇ ਉਹ ਸੁਣਾ ਰਹੇ ਨੇ। ਸਾਨੂੰ ਵੀ ਉਹਦੇ 'ਚ ਜਿਹੜਾ ਲੱਗਾ ਕਿ ਭਾਈ ਚਾਈਨਾ ਦਾ ਇੰਟਰਸਟ ਹੈ। ਸੋ ਉਹਦੇ ਨਾਲ ਅਸੀਂ ਦੇਖਿਆ ਕਿ ਵੀ ਕਿਵੇਂ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਜਦੋਂ ਖੜੀ ਹੁੰਦੀ ਹੈ ਤੇ ਇੱਕ ਜਿਹੜਾ ਤਬਕਾ ਬੀਜੇਪੀ ਦਾ ਸੰਬਾਤ ਪਾਤਰਾ ਤੋਂ ਲੈ ਕੇ ਥੱਲੇ ਤੱਕ ਉਹਨਾਂ ਦੇ ਟਰੋਲਰ, ਉਹਨਾਂ ਨੇ ਸਿੱਧਾ ਜਿਹੜੀਆਂ ਗਨਜ਼ ਨੇ ਉਹ ਖਾਲਿਸਤਾਨੀਆਂ ਤੇ ਟ੍ਰੇਟ ਔਰ ਖਾਲਿਸਤਾਨੀ ਔਰ ਨਕਸਲੀ, ਪੰਜਾਬ 'ਚ ਬੜੀ ਦੇਰ ਬਾਅਦ ਇਹ ਲਫ਼ਜ਼ ਸੁਣਨ 'ਚ ਆਇਆ ਕਿ ਜੀ ਇਹ, ਔਰ ਇਹ ਉਹਨਾਂ ਦੇ ਮਿਨਿਸਟਰ ਕਹਿ ਰਹੇ ਸੀ ਕਿ ਜੀ ਇਹ ਕੰਬੀਨੇਸ਼ਨ ਹੈ ਖਾਲਿਸਤਾਨੀਆਂ ਔਰ ਨਕਸਲੀਆਂ ਦਾ। ਸੋ ਸਾਨੂੰ ਇਹਦੇ 'ਚੋਂ ਵੀ ਲੱਗਾ ਵੀ ਏਜੰਸੀਆਂ ਨੇ ਇਹ ਦੇ ਦਿੱਤਾ ਹੈ ਗ੍ਰੀਨ ਸਿਗਨਲ ਕਿ ਭਾਈ ਇਹ ਤਾਂ ਚੀਨ ਔਰ ਖਾਲਿਸਤਾਨ, ਹੋਰ ਨਕਸਲੀ ਕਿਹਨੂੰ ਕਹਿਣਾ, ਉਹਦੇ ਹਵਾਲੇ ਨਾਲ ਇਹ ਗੱਲ ਸ਼ੁਰੂ ਹੋ ਗਈ ਕਿ ਭਾਈ ਇਸ ਤਰੀਕੇ ਨਾਲ ਚੱਲ ਰਿਹਾ। ਪਰ ਫਿਰ ਵੀ ਇਹ ਲੱਗਦਾ ਸੀ ਕਿ ਵੀ ਇਹ ਕਈ ਵਾਰੀ ਲੋਕਲ ਲੈਵਲ ਦੇ ਉੱਤੇ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ, ਲੇਕਿਨ ਹੁਣ ਜਦੋਂ ਅਸੀਂ ਕਸ਼ਮੀਰੀਆਂ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਕਸ਼ਮੀਰੀ ਵੀ ਇਹ ਸਮਝਦੇ ਨੇ ਵੀ ਸ਼ਾਇਦ ਪਾਕਿਸਤਾਨ ਆਪਣੇ ਤੌਰ ਦੇ ਉੱਤੇ ਭਾਰਤ ਨੂੰ ਹੈਡ ਔਨ ਲੈਣ ਦੀ ਅੱਜ ਦੀ ਡੇਟ 'ਚ ਕੋਸ਼ਿਸ਼ ਨਹੀਂ ਕਰੇਗਾ। ਜੇ ਉਹਨਾਂ ਦੀ ਲਿਬਰੇਸ਼ਨ ਦਾ ਕੋਈ ਮੌਕਾ ਬਣ ਸਕਦਾ ਹੈ ਤਾਂ ਉਹ ਚਾਈਨਾ ਦੀ ਇਨਵੋਲਵਮੈਂਟ ਹੈ, ਔਰ ਸ਼ਾਇਦ ਇਹੀ ਕਈ ਵਾਰੀ ਜਿਹੜੀ ਤੁਸੀਂ ਡ੍ਰੀਮ ਵੀ ਦੇਖਦੇ ਹੋ ਜਾਂ ਜਿਹੜੀ ਤੁਹਾਡੀ ਫੈਂਟੈਸੀ ਵੀ ਹੁੰਦੀ ਹੈ, ਇਨਫੈਕਟ ਤੁਹਾਡੀ ਇਮੈਜੀਨੇਸ਼ਨ ਹੀ ਹੁੰਦੀ ਹੈ ਕਿ ਵੀ ਇਵੇਂ ਹੋ ਜਾਏ। ਹੁਣ ਇਸ ਗੱਲ ਨੂੰ ਭਾਰਤੀ ਏਜੰਸੀਆਂ ਨੂੰ ਕੋਈ ਇਹਨਾਂ ਦੇ ਕੋਲ ਕੰਕਰੀਟ ਐਵੀਡੈਂਸ ਦਾ ਕੀ ਹੋਣੀ ਹੈ, ਜਾਂ ਫੀਅਰ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ, ਕਿਉਂਕਿ ਇੱਕ ਗੱਲ ਫਾਰੂਕ ਅਬਦੁੱਲਾ ਨੇ ਵੀ ਕਹੀ ਔਰ ਹੋਰ ਸੋਰਸਿਸ ਤੋਂ ਨੇ ਵੀ ਕਹੀ ਕਿ ਵੀ ਉੱਥੇ ਜਿਸ ਕਿਸਮ ਦਾ ਮਿਲਟਰੀ ਡਿਗ ਅਪ ਹੋ ਰਿਹਾ ਹੈ,
ਜਿਵੇਂ ਔਰ ਅਸੀਂ ਇਹ ਵੀ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜਾ ਹੈ ਉਹ ਸੀਆਰਪੀਐਫ ਦੀਆਂ ਪੱਕੀਆਂ 29 ਜਿਹੜੇ ਗਰਾਊਂਡ ਉਹਨਾਂ ਦੇ ਕੈਂਟੋਨਮੈਂਟਸ ਪੱਕੇ ਤੌਰ ਤੇ ਬਣਾਉਣ ਦੇ ਲਈ ਕਿਵੇਂ ਕਸ਼ਮੀਰ ਵਾਦੀ ਦੇ ਵਿੱਚ ਜੰਮੂ ਏਰੀਆ 'ਚ ਜ਼ਮੀਨਾਂ ਐਕਵਾਇਰ ਕਰਨ ਦੀ ਲਾਈਨ ਸ਼ੁਰੂ ਕਰ ਦਿੱਤੀ ਹੈ। ਪਰ ਉਸ ਤੋਂ ਇਹ ਲੱਗਾ ਵੀ ਲੌਂਗ ਟਰਮ ਤਾਂ ਉੱਥੇ ਕਬਜ਼ਾ ਰੱਖਣਗੇ ਹੀ। ਉਹਨਾਂ ਨੂੰ ਪਤਾ ਹੈ ਕਿ ਵੀ ਹੁਣ ਉਹ ਕੋਈ ਵੀ ਡਰਾਮੇਬਾਜ਼ੀ ਸਿਵਿਲੀਅਨ ਜਾਂ ਦੂਜੀ ਕਰ ਵੀ ਲੈਣ ਤੋਂ ਚੱਲਣੀ ਨਹੀਂ ਹੈ। ਰਨ ਤਾਂ ਪਹਿਲਾਂ ਵੀ ਫੌਜ ਨਾਲ ਹੀ ਕਰਦੇ ਸੀ, ਲੇਕਿਨ ਹੁਣ ਜੇ ਭਾਰਤੀ ਏਜੰਸੀਆਂ ਇਹ ਕਹਿੰਦੀਆਂ ਨੇ, ਔਰ ਮੈਂ ਇਹਨੂੰ ਪੋਜ਼ਿਟਿਵ ਖਬਰ ਦੇਖਦਾ ਸ਼ੇਅਰ ਮੈਂ ਇਸ ਲਈ ਕਰ ਰਿਹਾ ਕਿਉਂਕਿ ਇਹ ਉਹਨਾਂ ਦੀਆਂ ਏਜੰਸੀਆਂ ਦੀ ਖਬਰ ਹੈ, ਮੀਡੀਆ ਏਜੰਸੀਆਂ ਦੀਆਂ, ਐਂਡ ਕੋਟਿੰਗ ਦਾ ਇੰਟੈਲੀਜੈਂਸ ਏਜੰਸੀਜ਼, ਚਾਈਨਾ ਪੁਸ਼ਿੰਗ ISI ਟੂ ਫਲੱਡ ਜੰਮੂ ਐਂਡ ਕਸ਼ਮੀਰ ਵਿਦ ਆਰਮਸ ਅਹੈਡ ਆਫ ਵਿੰਟਰ, intelligence report. Ministry of Home Affairs tell security forces to strengthen the anti-infiltration grid along the line of control. ਹੁਣ ਇਹ ਹੈਡਲਾਈਨ ਹੀ ਆਪਣੇ ਆਪ 'ਚ ਪੂਰੀ ਖਬਰ ਹੈ ਕਿ ਭਾਈ ਭਾਰਤ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਚਾਈਨਾ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ISI ਨੂੰ ਕਹਿ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਹਥਿਆਰਾਂ ਦਾ ਹੜ੍ਹ ਲਿਆਓ ਸਰਦੀਆਂ ਸ਼ੁਰੂ ਹੋਣ ਤੋਂ ਪਹਿਲੇ ਆਲਰੇਡੀ ਅਕਤੂਬਰ ਸ਼ੁਰੂ ਹੋ ਗਿਆ। ਔਰ ਇਸ ਦਾ ਮਤਲਬ ਹੈ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਇਹ ਕਿਹਾ ਕਿ ਵੀ ਇਹ ਐਜ਼ ਪਰ ਰਿਪੋਰਟ ਸਬਮਿਟਡ ਬਾਈ ਇੰਡੀਆਜ਼ ਇੰਟੈਲੀਜੈਂਸ ਗ੍ਰਿਡ ਟੂ ਦਾ ਮਿਨਿਸਟਰੀ ਆਫ ਹੋਮ ਅਫੇਅਰਸ। ਇਹ ਕ੍ਰੈਡੀਬਲ ਸੋਰਸ ਚੋਂ ਉਹਨਾਂ ਨੇ ਖਬਰ ਕੱਢੀ ਹੈ ਕਿ ਜੀ ਇੰਟੈਲੀਜੈਂਸ ਏਜੰਸੀਆਂ ਨੇ ਹੋਮ ਮਿਨਿਸਟਰੀ ਨੂੰ ਇਹ ਰਿਪੋਰਟ ਕੀਤਾ ਹੈ ਕਿ ਚਾਈਨਾ ਨੇ ਇਹ ਕੰਮ ਸ਼ੁਰੂ ਕੀਤਾ ਹੈ। Sources in security establishment said, as per intelligence report, China has sent explicit instructions, quote unquote, कि खास सिर्फ इस दे उत्ते फोकस्ड उन्होंने हदायतां भेजियां ने कि flood Jammu and Kashmir with weapons of all kinds, and this was further substantiated with the seizures by the forces in फलाना। एक जड़ी खबर वीकेंड ते सी कि जी उन्होंने जहाज़ ਜਿਹੜੇ ਨੇ ਉਹ ਪੁਸ਼ ਜਿਹੜੇ ਨੇ ਇਨ ਸਰਵਿਸ ਕੀਤੇ ਨੇ, ਡਰੋਨ ਇੰਡੀਆ ਨੇ ਲਿਆਂਦੇ ਨੇ। ਔਰ ਇਸ ਸਾਰੀ ਖਬਰ ਦੇ ਮੁਤਾਬਕ ਕਿ ਹੁਣ ਜਿਹੜੇ ਉੱਥੋਂ ਇਨਫਿਲਟ੍ਰੇਟਰਸ ਆਣੇ ਨੇ ਜਾਂ ਆ ਰਹੇ ਨੇ ਉਹਨਾਂ ਦੇ ਕੋਲ ਹਥਿਆਰ ਨਹੀਂ ਹੁੰਦੇ। ਉਹਨਾਂ ਨੂੰ ਇਹੀ ਹੁੰਦਾ ਕਿ ਤੁਸੀਂ ਸੇਫਲੀ ਕ੍ਰਾਸ ਕਰੋ, ਔਰ ਹਥਿਆਰ ਔਰ ਦੂਸਰੇ ਭੇਜਣ ਦੇ ਲਈ ਉਹਨਾਂ ਨੇ ਜਿਹੜਾ ਵੈਪਨਸ ਆਰ ਬੀਇੰਗ ਸੈਂਡ ਸੈਪਰੇਟਲੀ ਈਦਰ ਬਾਈ ਡਰੋਨਸ ਔਰ ਅਦਰ ਮੀਨਸ to minimize the risk of terrorists getting killed. ਉਹਨਾਂ ਨੇ ਕਿਹਾ ਜੀ ਕਿ ਵੀ ਬੰਦੇ ਤਾਂ ਇਨਫਿਲਟ੍ਰੇਸ਼ਨ ਮਾਰੇ ਜਾ ਸਕਦੇ ਨੇ ਜਾਂ ਮਾਰੇ ਜਾਂਦੇ ਨੇ। ਸੋ ਉਹਨਾਂ ਨੇ ਕਿਹਾ ਵੀ ਬੰਦੇ ਅੱਡ ਔਰ ਹਥਿਆਰ ਉਹਨਾਂ ਨੇ ਡਰੋਨਸ ਔਰ ਦੂਸਰੇ। ਉਹਨਾਂ ਨੇ ਵੀਕਐਂਡ ਤੇ ਇਸ ਕਿਸਮ ਦਾ ਡਰਾਮਾ ਕੀਤਾ ਹੈ ਕਿ ਜੀ ਬਹੁਤ ਵੱਡਾ ਕੈਸ਼ੇ ਆਫ ਆਰਮਸ ਡ੍ਰੌਪ ਕਰਨਾ ਸੀ। ਔਰ ਦੂਸਰਾ ਹੁਣ ਜਿਹੜੀ ਇਹਨਾਂ ਦੀਆਂ ਕੰਟਰਡਿਕਸ਼ਨਸ ਨੇ ਆਪਣੇ ਬਿਆਨਾਂ 'ਚ, ਪਾਰਲੀਮੈਂਟ 'ਚੋਂ ਕਹਿ ਰਹੇ ਨੇ ਕਿ ਜੀ ਜਿੰਨੇ ਦਹਿਸ਼ਤਗਰਦ ਪਹਿਲਾਂ ਸੀ ਹੁਣ ਉਹਦੇ ਤੋਂ ਅੱਧੇ ਰਹਿ ਗਏ ਨੇ। ਇਹਦੇ ਬਾਵਜੂਦ ਕਿ 13 ਮਹੀਨੇ ਤੋਂ ਉੱਥੇ ਉਹ ਕੀ ਕਰ ਰਹੇ ਨੇ। ਪਰ ਨਾਲ ਦੀ ਨਾਲ ਇਹਦਾ ਆਫੀਸ਼ੀਅਲ ਸੈਡ ਇਨ ਦੇਅਰ ਰਿਪੋਰਟ ਟੂ ਮਿਨਿਸਟਰੀ ਆਫ ਹੈਲਥ ਮਿਨਿਸਟਰੀ ਆਫ ਹੋਮ ਅਫੇਅਰਸ that the intelligence agencies had also warned that local recruitment of terrorists was on the rise in the valley. ਹੁਣ ਇਹ ਦੋਨੋਂ ਖਬਰਾਂ ਕੰਟਰਡਿਕਟ ਜੇ ਇਹਨਾਂ ਦੇ ਕਹਿਣ ਮੁਤਾਬਕ ਕਿ ਏਜੰਸੀਆਂ ਨੇ ਇਹ ਵੀ ਕਿਹਾ ਕਿ ਲੋਕਲ ਜਿਹੜੇ ਕਸ਼ਮੀਰੀ ਨੌਜਵਾਨ ਨੇ ਉਹ ਬੜੀ ਤੇਜ਼ੀ ਨਾਲ ਮਿਲੀਟੈਂਸੀ ਦੇ ਰੈਂਕ 'ਚ ਆ ਰਹੇ ਨੇ। ਸੋ ਜੇ ਮਿਲੀਟੈਂਸੀ ਦੇ ਰੈਂਕ 'ਚ ਆ ਰਹੇ ਨੇ ਤਾਂ ਫਿਰ ਉਹਨਾਂ ਨੂੰ ਉੱਥੋਂ ਇਨਫਿਲਟ੍ਰੇਟਰ ਪੁਸ਼ ਕਰਨ ਦੀ ਤੇ ਦੂਜਿਆਂ ਦੇ ਨਾਲ ਸੈਪਰੇਟ ਵੈਪਨ ਅੱਡ ਭੇਜਣ ਦੀ ਲੋੜ ਹੀ ਨਹੀਂ ਹੈ। ਉਹ ਤਾਂ ਬਣੇ ਬਣਾਏ ਜੇ ਉੱਥੋਂ ਦੇ ਨੇ, ਲੋਕਲ ਨੇ, ਫਿਰ ਤਾਂ ਇਕੱਲੇ ਵੈਪਨਸ ਦੀ ਲੋੜ ਹੀ ਹੈ। ਤੇ ਉਹ ਉਹਨੂੰ ਚਾਈਨਾ ਕਹਿ ਰਿਹਾ ISI ਨੂੰ। ਪਰ ਇਸ ਤੋਂ ਇਹ ਲੱਗਦਾ ਹੈ ਕਿ ਕੁਛ ਨਾ ਕੁਛ ਇਹਨਾਂ ਨੂੰ ਇਹ ਜ਼ਰੂਰ ਲੱਗਦਾ ਹੈ ਕਿ ਵੀ ਚਾਈਨਾ ਜਿਹੜਾ ਉਹ ਆਉਣ ਵਾਲੇ ਪੀਰੀਅਡ 'ਚ ਜੇ ਇਹਨਾਂ ਨੇ ਆਪਣੀ ਇਹੀ ਜੋ ਕੁਛ ਉਹ ਕਰ ਰਹੇ ਨੇ ਹਰਕਤਾਂ ਜਾਰੀ ਰੱਖੀਆਂ ਤੇ ਆਲਰੇਡੀ ਇਹ ਗੱਲ ਈਵਨ ਚਾਈਨੀਜ਼ ਡਿਪਲੋਮੈਟ ਨੇ ਜਿਹੜਾ ਇਸਲਾਮਾਬਾਦ ਐਮਬੈਸੀ 'ਚ ਸੀ ਇਹ ਹਿੰਟ ਆਊਟ ਵੀ ਕੀਤਾ ਸੀ ਕਿ ਭਾਈ ਜੇ ਅਸੀਂ ਤਾਂ ਉਹਨੂੰ ਮੰਨਦੇ ਹੀ ਨਹੀਂ ਹੈ, ਇਹਨਾਂ ਦੀ ਤਾਂ ਡਿਸਪਿਊਟਡ ਟੈਰੀਟਰੀ ਹੈ ਔਰ ਚਾਈਨੀਜ਼ ਫੌਜ ਜਿਹੜੀ ਹੈ ਦੇ ਕੈਨ ਹੈਵ ਦੇਅਰ ਬੂਟਸ ਔਨ ਦਾ ਗਰਾਊਂਡ। ਸੋ ਇਹ ਪਾਰਟ ਆਲਰੇਡੀ ਉਹਨਾਂ ਨੇ। ਹੁਣ ਦੂਸਰੇ ਪਾਸੇ ਜਦੋਂ ਉਹਨਾਂ ਦੇ ਆਪਣੇ ਕੁਝ ਐਕਸਪਰਟ ਜਿਵੇਂ ਪ੍ਰਵੀਨ ਸਾਨੀ ਵਰਗੇ ਔਰ ਦੂਸਰੇ ਜਿਹੜੇ ਨੇ ਉਹ ਕਰ ਰਹੇ ਨੇ, ਉਹ ਕਹਿੰਦੇ ਨੇ ਵੀ ਇੰਡੀਆ ਤਾਂ ਅਜੇ 3 ਜਨਰੇਸ਼ਨਾਂ ਪਿੱਛੇ ਹੈ ਚਾਈਨਾ ਦੇ ਮੁਕਾਬਲੇ। ਔਰ ਜਿਹੜਾ ਈਵਨ ਅਮਰੀਕਾ ਵੀ ਕਬੂਲ ਕਰਦਾ ਹੈ ਇਹਨਾਂ ਦੀਆਂ ਸੈਨੇਟ ਹੀਅਰਿੰਗ ਜਾਂ ਦੂਸਰੇ 'ਚ
ਕਿ ਇਸ ਵੇਲੇ ਜਿਹਦੇ ਚ ਚਾਈਨਾ ਦਾ ਕੋਈ ਸਾਨੀ ਨਹੀਂ ਹੈ, ਈਵਨ ਅਮਰੀਕਾ ਵੀ ਲਿਟਲ ਬਿਟ ਬਿਹਾਈਂਡ ਹੈ, ਉਹ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ। ਜੀ ਔਰ ਜਦੋਂ ਉਹਨਾਂ ਦੇ ਓਨੈਸਟ ਮਿਲਟਰੀ ਐਕਸਪਰਟ ਇਹ ਕਹਿੰਦੇ ਨੇ ਕਿ ਜੀ ਇਹ ਲੱਖ ਫੌਜ ਲਿਆ ਕੇ ਤੁਸੀਂ ਇੱਥੇ ਰੱਖ ਵੀ ਦਿਓ, ਤੁਸੀਂ ਕਹੋ ਜੀ ਤੁਸੀਂ ਰਫੇਲ ਲੈ ਆਂਦੇ, ਤੁਸੀਂ ਟੈਂਕ ਲੈ ਆਂਦੇ, ਪਰ ਤੁਹਾਡੇ ਤਾਂ ਨਾ ਫਾਈਬਰ ਆਪਟਿਕਸ ਦਾ ਇੱਥੇ ਕੋਈ ਸਿਸਟਮ ਹੈ, ਨਾ ਕਮਿਊਨੀਕੇਸ਼ਨ ਦਾ ਹੈ। ਉਹਨਾਂ ਦੇ ਕੋਲ ਤਾਂ ਉਹਨਾਂ ਦੇ ਗੈਜਟ ਔਰ ਉਹਨਾਂ ਦੀ ਜਿਹੜੀ ਟੈਕਨੀਕ ਹੈ ਉਹ ਤਾਂ ਸਾਰਿਆਂ ਨੂੰ ਜਦੋਂ ਮਰਜ਼ੀ ਜੈਮ ਕਰ ਦਿੰਦੇ ਨੇ। ਪਰ ਇਹ ਗੱਲ ਇਹਨਾਂ ਦੀ ਇੱਕ ਮਿਨਿਸਟਰੀ ਨੇ ਮੰਨੀ ਵੀ ਕਿ ਵੀ ਉੱਥੇ ਸਾਡਾ ਬਿਠਾ ਤਾਂ ਦਿੱਤੇ, ਉੱਤੇ ਚਾੜ ਦਿੱਤੇ ਪਹਾੜਾਂ ਤੇ ਕਿ ਜੀ ਫਲਾਣੀ ਰਿਜ ਤੇ ਚੜ ਗਿਆ ਤੇ ਫਲਾਣੇ ਅਸੀਂ ਕਾਬੂ ਕਰ ਲਏ। ਲੇਕਿਨ ਹੁਣ ਉਹਨਾਂ ਲਈ ਤਾਂ ਜੇ ਇੰਟੈਲੀਜੈਂਸ, ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਦੂਰ ਦੀ ਗੱਲ, ਨਾਰਮਲ ਵੀ ਜਿਹੜੇ ਉਹਨਾਂ ਦੇ ਕੋਲ G5 ਜਾਂ ਦੂਸਰੇ ਤੀਸਰੇ ਜਿਹਨਾਂ ਸਾਰਿਆਂ ਦੀ ਗੱਲ ਹੁੰਦੀ ਹੈ ਉਸ ਲੈਵਲ ਦੇ ਨੇ ਕਿ ਅਮਰੀਕਾ ਕਹਿ ਰਿਹਾ ਕਿ ਵੀ ਨੈਟੋ ਤੇ ਦੂਜਿਆਂ ਵਾਲਿਆਂ ਦੇ ਨਾਲ, ਯੂਰਪੀਅਨ ਯੂਨੀਅਨ ਔਰ ਫਲਾਣੇ ਨਾਲ ਮਿਲ ਕੇ ਅਸੀਂ ਆਪਣਾ ਡਿਵੈਲਪ ਕਰੀਏ। ਉਹਨਾਂ ਨੂੰ ਪਤਾ ਹੈ ਵੀ ਚਾਈਨਾ ਵੇ ਅਹੈਡ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੀ ਕਹਿਣਾ। ਪਰ ਹੁਣ ਅਨਪੜ੍ਹ ਮੋਦੀ ਦੀ ਗੱਲ ਸੁਣ ਲਓ। PM ਮੋਦੀ ਫॉर ਪ੍ਰੋਟੈਕਟਿੰਗ ਵਰਲਡ from weaponization of artificial intelligence by non-state actors says accountability as important as transparency in the use of intelligence generated by machines। ਹੁਣ ਮੋਦੀ ਐਡਰੈਸ ਕਰ ਰਿਹਾ ਇੱਕ ਰੇਜ਼ 2020 ਸਮਿਟ ਨੂੰ, ਉਸ ਦੇ ਉੱਤੇ, ਔਰ ਉਹਦੇ ਚੋਂ ਕਹਿ ਰਿਹਾ ਹੈ ਕਿ ਜੀ ਅਸੀਂ, ਔਰ ਇੱਕ ਜਿਹੜਾ ਇਹਨੇ ਜੁਮਲਾ ਯਾਦ ਕੀਤਾ ਹੈ ਮੇਰਾ ਖਿਆਲ ਉਹ ਮਾਂ ਦੇ ਉਹ ਤੋਂ ਹੀ ਨਹੀਂ ਸਿਖਾਇਆ ਹੋਣਾ 5-6 ਸਾਲ ਦਾ ਕਿ ਵੀ ਤੂੰ ਵਿਸ਼ਵ ਗੁਰੂ ਹੈ। ਉਹ ਹਰ ਥਾਂ ਤੇ ਵਿਸ਼ਵ ਗੁਰੂ ਬਣ ਜਾਂਦਾ। ਪਹਿਲਾਂ ਪੀਸ ਦੇ ਨਾਂ ਥੱਲੇ ਸੀ, ਯੋਗਾ ਦੇ ਨਾਂ ਥੱਲੇ, ਸਾਇੰਸ ਦੇ ਨਾਂ ਥੱਲੇ ਅਸੀਂ ਵਿਸ਼ਵ ਗੁਰੂ ਹਾਂ। ਪਰ ਹੁਣ ਵੀ ਉਹ ਕਹਿ ਰਿਹਾ ਕਿ ਵੀ ਸਪੀਕਿੰਗ ਐਟ ਇਨੋਗਰੇਸ਼ਨ ਆਫ ਰੇਜ਼ 2020 ਸਮਿਟ ਔਨ artificial intelligence, Modi said India was looking to become a global hub of artificial intelligence and would use a national program on artificial intelligence for solving the problems of society। ਉਹ ਤੁਸੀਂ ਰੇਪ ਕੈਪੀਟਲ ਦਿੱਲੀ ਸੀ, ਰੇਪਿਸਤਾਨ ਤੁਹਾਡਾ ਮੁਲਕ ਹੈ, COVID-19 ਨੂੰ ਲੈ ਕੇ ਤੁਹਾਡਾ ਸਾਰਾ ਸਿਸਟਮ ਕਲੈਪਸ ਹੋਇਆ ਹੈ, ਇਕਨੋਮੀ ਤੁਹਾਡੀ ਵਾਈਪ ਆਊਟ ਹੋਈ ਹੈ। ਲੇਕਿਨ ਕੋਈ ਕਿਸੇ ਨੂੰ ਬਿਆਨਬਾਜ਼ੀ ਤੋਂ ਥੋੜੀ ਰੋਕ ਸਕਦਾ। ਲੇਕਿਨ ਉਹਦੇ ਚ ਉਹਨੇ ਕਿਹਾ ਕਿ ਜੀ ਇਹ ਅਸੀਂ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਈ, ਔਰ ਇਹ ਵੀ ਕਿਉਂਕਿ ਅਸੀਂ ਚੀਨ ਦੇ ਉੱਤੇ ਦੋਸ਼ ਲਾਉਣ ਦੀ ਕਿ ਉਹਨੇ ISI ਨੂੰ ਕਿਹਾ ਜੀ ਫਲੱਡ ਕਰੋ, ਤੇ ਅਸੀਂ ਇਹਦੇ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਮਲੇ ਚ ਮੋਦੀ ਨਾਨ ਸਟੇਟ ਐਕਟਰਸ ਦੀ ਗੱਲ ਵਿੱਚ ਲਿਆ ਰਿਹਾ। ਔਰ ਉਹਨੇ ਇਹ ਕਿਹਾ ਕਿ ਵੀ ਇਹ he further said people should think about how artificial intelligence can help human race। ਫਿਰ ਇਸ ਦੇ ਨਾਲ ਉਹ ਕਹਿੰਦਾ ਕਿ ਵੀ ਇਹ ਗੱਲ ਦਾ ਸਾਨੂੰ ਧਿਆਨ ਰੱਖਣਾ ਪਏਗਾ ਕਿ ਇਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਨਾਨ ਸਟੇਟ ਐਕਟਰਸ ਦੇ ਹੱਥਾਂ 'ਚ ਨਾ ਚਲੀ ਜਾਏ। ਔਰ ਇਹ ਕਹਿਣਾ ਇਹੀ ਚਾਹੁੰਦਾ ਹੈ ਕਿ ਵੀ ਇਹ ਜਿਹੜੀ ਹੈ ਆਲਰੇਡੀ ਚਾਈਨਾ ਨੇ ਇਸ ਸਾਰੇ ਨੂੰ ਜਿਵੇਂ ਨਾਨ ਸਟੇਟ ਐਕਟਰਸ ਦੇ ਹਵਾਲੇ ਕਰ ਦਿੱਤਾ ਹੈ ਹੋਏ। ਔਰ ਇਸ ਗੱਲ ਦੇ ਉੱਤੇ ਉਹ ਬੇਸ ਤੇ ਕਹਿ ਰਿਹਾ ਕਿ ਜੇ ਅਸੀਂ ਤਾਂ ਇਹਨੂੰ ਐਜੂਕੇਸ਼ਨ ਦਾ ਹਿੱਸਾ ਬਣਾ ਦੇਾਂਗੇ, ਨੈਸ਼ਨਲ ਟੈਕਨੋਲੋਜੀ ਆਏਗੀ ਔਰ ਇਹ ਐਮਪਾਵਰ ਕਰੇਗਾ ਹਰ ਇੱਕ ਨੂੰ, ਬਟ ਵੀ ਹੈਵ ਟੂ ਮੇਕ ਸ਼ੋਰ ਕਿ ਇਹ ਨਾਨ ਸਟੇਟ ਐਕਟਰਸ ਦੇ ਹੱਥਾਂ 'ਚ ਨਾ ਜਾਏ। ਔਰ ਇਹਦੀ ਬਿਗਨਿੰਗ 'ਚ ਉਹਨੇ ਕਿਹਾ ਸੀ ਕਿ ਵੀ ਅਸੀਂ ਵੀ ਆਰ rooted for protecting the world against the weaponization of artificial intelligence by non-state actors, saying accountability is as important as transparency in the use of intelligence generated by machines। ਹੁਣ ਮੋਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਬੋਲ ਰਿਹਾ ਹੈ ਇਵੇਂ ਹੀ ਹੈ ਜਿਵੇਂ ਉਹਨੇ ਕਿਹਾ ਜੀ ਮੈਂ ਉਹ ਜਦੋਂ ਬਾਲਾਕੋਟ ਤੇ ਅਸੀਂ ਕਰਨੀ ਸੀ ਕਾਰਵਾਈ ਤੇ ਉਹਨਾਂ ਨੇ ਜਿਹੜੇ ਸਾਰੇ ਬੈਠੇ ਸੀ ਐਕਸਪਰਟ ਉਹਨਾਂ ਨੇ ਕਿਹਾ ਜੀ ਬੱਦਲ ਨੇ ਵਿੱਚ ਮੀਂਹ ਹੈ। ਕਹਿੰਦੇ ਮੈਂ ਕਿਹਾ ਇਹ ਤਾਂ ਹੋਰ ਬੈਟਰ ਹੈ, ਉਹਨਾਂ ਨੂੰ ਨਜ਼ਰ ਨਹੀਂ ਆਏਗਾ ਬੱਦਲਾਂ। ਉੱਥੇ ਵੀ ਐਕਸਪਰਟ ਬਣਿਆ ਸੀ, ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਐਕਸਪਰਟ ਹੈ। ਪਰ ਇਹ ਇੱਕ ਪਾਸੇ ਜਿਵੇਂ ਅਸੀਂ ਕਿਹਾ ਵੀ ਤਰਲੋ ਮੱਛੀ ਹੋ ਰਹੇ ਨੇ ਵੀ ਗੱਲਬਾਤ ਕਿਉਂ ਨਹੀਂ ਕਰਦਾ ਚਾਈਨਾ, ਜੇ ਕਰਦਾ ਤੇ ਉਹ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਫੜਾਉਂਦਾ। ਪਰ ਨਾਲ ਦੀ ਨਾਲ ਇਹੀ ਹੈ ਜਿਵੇਂ ਉਹਨਾਂ ਨੇ ਇੰਡੀਆ ਵੈਲ ਪੋਜੀਸ਼ਨ ਟੂ ਟੇਕ ਔਨ ਚਾਈਨਾ says Indian Air Force Chief ahead of Air Force Day। Air Force Day ਆਣਾ ਇਹਨਾਂ ਦਾ, ਔਰ ਉਹਨਾਂ ਦਾ ਜਿਹੜਾ ਹੁਣ ਨਵਾਂ ਇਹਨਾਂ ਨੇ 에ਅਰ ਚੀਫ ਮਾਰਸ਼ਲ RKS ਭਾਦੁਰੀਆ ਬਣਾਇਆ,
ਉਹਨੇ ਇਹ ਗੱਲ ਕਹੀ ਹੈ, ਵੀ ਆਰ ਵੈਰੀ ਵੈਲ ਪ੍ਰੀਪੇਅਰਡ, ਦੇयर इज नो क्वेश्चन that in case of any conflict China can get the better of us, ਕਿ ਜੀ ਕੋਈ ਸਾਡਾ ਟਕਰਾਅ ਹੋ ਜਾਏ ਉਹਦੇ ਚ ਅਸੀਂ ਇਸ ਗੱਲ ਨੂੰ ਯਕੀਨੀ ਬੜਾ ਕਹਿ ਸਕਦੇ ਹਾਂ ਕਿ ਅਸੀਂ ਚਾਈਨਾ ਨੂੰ ਪਛਾੜ ਦੇਾਂਗੇ। ਇਹਦੇ ਤੋਂ ਹੀ ਤਾਂ ਉਹ ਬਣਿਆ ਵੀ ਕਿਆ ਪਿੱਦੀ ਕਾ ਸ਼ੋਰਬਾ। ਔਰ ਉਹ ਕਹਿ ਰਿਹਾ ਕਿ ਵੀ ਅਸੀਂ ਸਾਡੇ ਕੋਲ ਬਹੁਤ ਕੈਪੇਬਿਲਿਟੀ ਹੈ ਔਰ on their strength lies in surface to air systems they have put up in the area. They have long missile systems. We cater to those in our matrix. We can take on that threat. ਹੁਣ ਜੇ ਇਸ ਲੈਵਲ ਦੇ ਉੱਤੇ 에ਅਰ ਫੋਰਸ ਚੀਫ ਇਹ ਸਟੇਟਮੈਂਟਾਂ ਦੇ ਰਿਹਾ ਹੈ, ਸੋ ਹੁਣ ਇਹਦੇ 'ਚ ਇੱਕ ਤਾਂ ਇਹ ਹੈ ਕਿ ਬਈ ਉਹ ਜਿਹੜਾ ਸਿਆ ਕਾਰ ਦੇ ਇਸ ਪਾਸੇ ਜਿਹੜਾ ਉਹ ਸੜਕ ਤੋਂ ਦੌੜ ਕੇ ਇੱਧਰ ਗਿਆ, ਫਿਰ ਉੱਧਰ ਗਿਆ, ਫਿਰ ਟਾਇਰ ਦੇ ਥੱਲੇ ਆ ਗਿਆ, ਉਹਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਕਰਨਾ। ਸੋ ਮੈਨੂੰ ਇਹ ਲੱਗਦਾ ਵੀ ਇਹ ਬੌਂਦਲੇ ਹੋਏ ਨੇ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਕਰ ਰਹੇ ਨੇ। ਔਰ ਇਕੱਲਾ ਇਹੀ ਨਹੀਂ ਹੈ ਕਿ ISI ਦੇ ਨਾਲ ਕਸ਼ਮੀਰ ਦੀ ਸਟਰਗਲ ਨੂੰ ਜੋੜ ਰਹੇ ਨੇ, ਕਿਉਂਕਿ ਜੋ ਇੱਕ ਖਬਰ ਹੁੰਦੀ ਹੈ ਮੈਂ ਇੱਕਦਮ ਦੂਸਰੇ ਪਾਸੇ ਸਰਚ ਕਰ ਰਿਹਾ ਹੁੰਦਾ ਵੀ ਹੁਣ ਕੁਛ ਨਾ ਕੁਛ ਖਾਲਿਸਤਾਨ ਨਾਲ ਰਿਲੇਟਡ ਵੀ ਇਹਨਾਂ ਨੇ ਪੰਜਾਬ 'ਚ ਨੌਜਵਾਨ ਚੁੱਕਣੇ ਨੇ ਔਰ ਉਹਨਾਂ ਨੂੰ ਵੀ ਉਸ ਮੋਡਿਊਲ ਦੇ ਨਾਲ ਜੋੜ ਦੇਣਾ। ਔਰ ਇਹ ਖਬਰ ਦੇਖਣ ਲਈ ਜਾਂ ਲੱਭਣ ਲਈ ਮੈਨੂੰ ਕੋਈ ਬਹੁਤ ਤਰੱਦਦ ਨਹੀਂ ਕਰਨਾ ਪਿਆ। ਨੈਕਸਟ ਜਿਹੜਾ ਐਡੀਸ਼ਨ ਦੇ ਵਿੱਚ ਹੀ ਉਹਨਾਂ ਦੀਆਂ ਏਜੰਸੀਆਂ ਦੇ ਖਬਰ ਸੀ, ਪੰਜਾਬ ਪੁਲਿਸ ਬਸ ਖਾਲਿਸਤਾਨ ਜ਼ਿੰਦਾਬਾਦ ਫੋਰਸ ਟੈਰਰ ਮੋਡਿਊਲ, 2 arrested and accused disclosed they were in touch with Canada-based man who had instigated them to raise a terror module in Punjab to carry out killing. ਹੁਣ ਕਿਉਂਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਬੇਸ ਏਜੰਸੀਆਂ ਪਾਕਿਸਤਾਨ 'ਚ ਬਣਾਉਂਦੀਆਂ ਨੇ ਔਰ 2 ਨੌਜਵਾਨ ਜਿਹੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੂਰਪੁਰ ਜੱਟਾਂ ਪਿੰਡ ਤੋਂ ਚੁੱਕੇ ਨੇ, ਉਹਨਾਂ ਦੇ ਵਿੱਚ ਇੱਕ ਮੱਖਣ ਸਿੰਘ ਗਿੱਲ ਤੇ ਦਵਿੰਦਰ ਸਿੰਘ। ਔਰ ਇਹ ਬਰੀਫਿੰਗ ਦਿਨਕਰ ਗੁਪਤਾ ਕਰ ਰਿਹਾ DGP। ਹੁਣ ਦਿਨਕਰ ਗੁਪਤਾ ਅਜੀਤ ਡਾਬਲਸ ਸਪੈਸ਼ਲ ਬॉय, ਬਲੂ ਆਈਡ ਬॉय, ਔਰ ਉਹਨੂੰ ਰੱਖਿਆ ਇੰਟੈਲੀਜੈਂਸ ਬਿਊਰੋ 'ਚ ਹੀ ਰਿਹਾ, ਉੱਥੋਂ ਹੀ ਰੱਖਿਆ। ਔਰ ਉਹਨਾਂ ਤੋਂ ਫਿਰ ਨੌਜਵਾਨਾਂ ਤੋਂ ਸਫਿਸਟੀਕੇਟ ਵੈਪਨ ਵੀ ਫੜ ਲਏ, ਐਮਨੀਸ਼ਨ ਵੀ ਫੜ ਲਿਆ, MP5 ਸਬ ਮਸ਼ੀਨ ਗਨ ਵੀ ਫੜ ਲਈ। ਔਰ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਜੇ ਹੁਣ ਪਾਕਿਸਤਾਨ ਨਾਲ ਜੋੜਦੇ ਤਾਂ ਸਾਨੂੰ ਵੀ ਲੱਗਦਾ ਵੀ ਖਬਰ ਤਾਂ ਮੁਕੰਮਲ ਨਹੀਂ ਹੋਈ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਮੱਖਣ ਸਿੰਘ ਗਿੱਲ ਹੈ ਇਹ ਪਾਕਿਸਤਾਨ 'ਚ ਰਿਹਾ ਹੈ, ਬੱਬਰ ਖਾਲਸਾ ਦੇ ਨਾਲ ਇਹਨਾਂ ਦਾ ਸਬੰਧ ਹੈ, ਮੱਖਣ ਸਿੰਘ ਹੈਜ਼ ਬੀਨ ਟ੍ਰੇਨਡ ਇਨ ਪਾਕਿਸਤਾਨ ਔਰ ਇਸ ਸਾਰੇ ਦੇ ਵਿੱਚ ਵੈਰੀ ਕਲੋਜ਼ਲੀ ਐਸੋਸੀਏਟਡ ਵਿਦ ਦਿਸ ਆਰਗੇਨਾਈਜੇਸ਼ਨ ਔਰ ਹੀ ਸਟੇਡ ਇਨ ਪਾਕਿਸਤਾਨ ਫॉर 14 years। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਕਿਹਾ ਜੀ ਕਿ ਇਹ ਪਾਕਿਸਤਾਨ ਬੇਸਡ, ਕੈਨੇਡਾ ਵੀ ਨਾਲ ਜੋੜ ਦਿਓ, ਵਿੱਚ ਅਮਰੀਕਾ ਦਾ ਵੀ ਨਾਂ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਵੱਡਾ ਜਿਹੜਾ ਉਹ ਡੇਂਜਰਸ ਡਿਜ਼ਾਈਨਸ DGP ਸੈਡ ਬੇਸਡ ਔਨ ਇਨਪੁਟਸ ਅਬਾਊਟ ਦ disruptive designs of certain pro-Khalistan elements who had planned to disturb the peace and communal harmony of the state by launching terror attacks। ਇਹ ਅਸੀਂ ਬਹੁਤ ਵੱਡਾ ਖਾਲਿਸਤਾਨੀ ਮੋਡਿਊਲ ਜਿਹੜਾ ਉਹਨੂੰ ਅਸੀਂ ਉਹਦਾ ਭਾਂਡਾ ਫੋੜਿਆ। ਸੋ ਚਲੋ ਮੁਬਾਰਕ ਦਿਨਕਰ ਗੁਪਤੇ ਨੂੰ ਵੀ ਕਿ ਵੀ ਜੀ ਏਡਾ ਵੱਡਾ ਮੋਡਿਊਲ ਇੱਥੋਂ ਸੀ। ਤੇ ਪਰ ਹੁਣੇ ਜਿਹੜੇ ISI ਨੇ ਕਸ਼ਮੀਰ, ਜੰਮੂ ਕਸ਼ਮੀਰ ਦੇ ਵਿੱਚ ਫਲੱਡ ਹੜ੍ਹ ਲੈ ਆਂਦਾ ਹਥਿਆਰਾਂ ਦਾ, ਇਹ ਵੀ ਹੁਣ ਆਪਣੇ ਕੋਈ ਬਹਾਦਰ ਯੋਧੇ ਭੇਜੋ ਕਿ ਜਿਹੜੇ ਹੜ੍ਹ ਦੇ ਵਿੱਚੋਂ ਉਹਨਾਂ ਹਥਿਆਰਾਂ ਨੂੰ ਬਾਹਰ ਕਿਵੇਂ ਉਹਨਾਂ ਨੇ ਕੱਢਣਾ। ਪਰ ਕੁਛ ਨਾ ਕੁਛ ਇਧਰ ਇਹ ਕਨਫਿਊਜ਼ਨ ਦੀ ਲਾਈਨ ਤੇ ਜਿਵੇਂ ਮੈਂ ਕਿਹਾ ਇਹ ਭੰਬਲ ਭੂਸ ਹੈ, ਲੇਕਿਨ ਅਜੇ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਕੋਈ ਨਾ ਕੋਈ ਸ਼ਰਾਰਤ ਅਜੇ, ਕਿਉਂਕਿ ਇਧਰ ਪ੍ਰੈਜ਼ੀਡੈਂਟ ਟਰੰਪ COVID-19 ਨਾਲ ਥੱਲੇ ਨੂੰ ਚਲੇ ਗਏ, ਉਹਨਾਂ ਦੀ ਰੇਟਿੰਗ ਵੀ ਔਰ ਅਪ ਕਰਨ ਲਈ ਫਿਰ ਕੀ ਕੀਤਾ ਜਾ ਸਕਦਾ ਉਹਦੇ 'ਚ ਇੱਕ ਪਾਰਟ ਜਦੋਂ ਇਸ ਕਿਸਮ ਦੀਆਂ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਇਹ ਹੁੰਦਾ ਕਿ ਕੋਈ ਨਾ ਕੋਈ ਆਲਟਰਨੇਟ ਪਲਾਨ ਵੀ ਔਨ ਦਾ ਰਡਾਰ ਸਕਰੀਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਸਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਰਹੇ ਤਾਂ ਤੁਸੀਂ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA।
ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।